तो काम शाम कैसा चल रहा है? ठीक ला करम जी। अच्छा, बिल्कुल रिटायर नहीं होया जे? रिटायर 2 साल रहंदे ने रहंदे ने। महकमा वैसे तंग पे है इन्ना। महकमा वैसे तंग पे है। मैं पिछली दफा फोन किया ते कहने लगे जी मैं गया है उत्थे पीर साहब दे। हाँ जी मसूदी साहब दे। लेकिन अब पहुंच गए। हाँ जी हाँ जी। ਜਦੋਂ ਕਿਸੇ ਦਾ ਕੰਮ ਨਹੀਂ ਕਰਨਾ ਹੁੰਦਾ ਨਾ ਇਹੀ ਕਹਿੰਦੇ ਨੇ ਮੈਂ ਪੀਰ ਸਾਹਿਬ ਕੋਲ ਆ नहीं पर उन्होंने मुरीद बड़े ने की नाम ਤੁਹਾਡੇ ਉਹ ਡਾਕਟਰ ਅਸਲਮ ਸਾਹਿਬ ਜਿਹੜੇ ਨਾ ਸੂਫੀ ਬਰਕਤ ਸੂਫੀ ਬਰਕਤ ਸਾਹਿਬ ਜਿਹੜੇ ਸਾਡੇ ਨਾ ਸਾਡੇ ਪੀਰੋ ਮੁਰਸ਼ਦ ਦੇ ਜਿਹੜੇ ਸਾਡੇ ਇੰਚਾਰਜ ਨੇ ਹਸਪੀਟਲ ਦੇ ਉਹ ਡਾਕਟਰ ਤੁਹਾਡੇ ਸ਼ਾਗਿਰਦ ਨੇ ਡਾਕਟਰ ਅਸਲਮ ਟੋਬੇ ਦਾ। ਹੁਣ ਮੈਨੂੰ ਦੱਸਿਆ ਮੈਂ ਜਾ ਕੇ ਮਿਲਿਆ ਨਾ ਮੈਂ ਜਾ ਕੇ ਮੈਨੂੰ ਕਹਿੰਦੇ ਤੂੰ ਚੜਾ ਸਾਹਿਬ ਕਿੱਥੇ ਦਿਓ ਮੈਂ ਕਿਹਾ ਮਾਫ ਕਰਨਾ ਕਹਿੰਦਾ ਜੀ ਡਾਕਟਰ ਲਤੀਫ ਸਾਹਿਬ ਮੇਰੇ ਉਸਤਾਦ ਨੇ। ਮੈਂ ਕਿਹਾ ਜੀ ਸਾਡੇ ਚਾਚਾ ਜੀ ਨੇ ਕਹਿੰਦਾ ਹੈ ਮੈਂ ਕਿਹਾ ਚਾਚਾ ਜੀ ਸਾਡੇ ਮੰਨਣਾ ਮੈਂ ਕਿਹਾ ਨਹੀਂ ਸਵਾਲ ਬਾਤ ਫਿਰ ਮਨਾ ਕੇ ਹਟਿਆ ਦੱਸਿਆ ਸਾਰਾ ਮੈਂ ਤੁਹਾਡਾ ਫਿਰ ਮੰਨਿਆ ਵਾਕਈ वो मेरा हाउस सर्जन रहा है ना नाल कपड़े के काम करता रहा। ਅੱਛਾ ਤੇ ਨਹੀਂ ਕਰ ਰਿਹਾ ਤੁਸੀਂ ਜਦੋਂ ਇਸ ਰਿਆਸਤ ਆਬਾਦ ਹੋਈ ਆ जी ਜਦੋਂ ਰਿਆਸਤ ਆਬਾਦ ਹੋਈ ਰਿਆਸਤ ਆਪਣੀ हाँ ਤੁਸੀਂ ਉਦੋਂ ਕਿੰਨੇ ਕੋ ਸੋਚ ਜਿਆਦਾ ਆਪਣਾ मेरी गल सुनो जे रियासत बाद पता नहीं रियासत पता नहीं कई सौ साल की हुई है 2600 ਜਦੋਂ ਨਹੀਂ ਜਦੋਂ ਇੱਥੇ ਲੋਕੀ ਆਏ ਨੇ ਹਾਂਜੀ ਹਾਂਜੀ ਉਹ ਗੱਲ ਕਰ ਰਹੇ ਹੋ ਹਾਂਜੀ ਹੋ ਗਈ ਨਹੀਂ ਮੈਂ ਤੇ ਇੱਥੇ ਮੈਂ ਪੈਦਾ ਇੱਥੇ ਹੀ ਹੋਇਆ ਸਾਂ ਅੱਛਾ ਅੱਛਾ 1935 ਚ ਕਿਉਂ 1928 ਦੇ ਵਿੱਚ ਜਾਂ 27 ਦੇ ਵਿੱਚ ਬਜ਼ੁਰਗ ਆਏ ਸੀ ਇੱਥੇ ਜੀ ਜੀ ਉਦੋਂ ਤੋਂ ਮੈਂ ਰੱਖਣਾ 26 ਚ ਮੈਂ ਚਾਚਾ ਜੀ ਵੇਖਿਆ ਵੀ ਤੁਹਾਡਾ ਇਸ ਧਰਤੀ ਨਾਲ ਬੜਾ ਪਿਆਰ ਹੈ ਇਸ ਚੱਕ ਨਾਲ ਇੰਨਾ ਕੁ ਪਿਆਰ ਹੈ ਇਸ ਮੁਲਕ ਨਾਲ ਇੰਨਾ ਪਿਆਰ ਹੈ ਇਸ ਇਲਾਕੇ ਦੀ ਆਵਾਮ ਨਾਲ ਇੰਨਾ ਪਿਆਰ ਹੈ ਤੁਸੀਂ ਖੁਸ਼ੀ ਗਮੀ ਮੈਂ ਜੱਬੇ ਪਹਿਲਾਂ ਵੀ ਇੱਥੇ ਆ ਬੜਾ ਪਿਆਰ ਤੁਸੀਂ ਕਰਦੇ ਇਸ ਮਿੱਟੀ ਨਾਲ ਮੈਂ ਵੇਖਿਆ ਮੈਂ ਇਥੋਂ ਨਲੇ ਨੂੰ ਇਥੋਂ ਜਦੋਂ ਟਿੱਬੇ ਹੁੰਦੇ ਸੀ ਉਦੋਂ ਤੋਂ ਤੁਸੀਂ ਦੇਖਣਾ ਸ਼ੁਰੂ ਕੀਤਾ ਆਸਤਾ ਸਾਰਾ ਕੁਝ ਕੀਤਾ ਉਹਦੇ ਬਾਅਦ ਮੈਂ ਸਭ ਕੁਝ ਬਣ ਕੇ ਫਿਰ ਇਹਨਾਂ ਨੇ ਮੈਨੂੰ ਆਪਣਾ ਅਵਾਰਡ ਵੀ ਦਿੱਤਾ ਮੈਡਲ ਵੀ ਦਿੱਤਾ ਤੇ ਹੁਣ ਮੈਨੂੰ ਹੋਰ ਕੀ ਚਾਹੀਦਾ ਇੱਥੇ ਇਸ ਤੋਂ ਜ਼ਿਆਦਾ ਕੋਈ ਨਹੀਂ। ਚਾਚਾ ਜੀ ਤੁਹਾਡੀਆਂ ਬੜੀਆਂ ਖਿਦਮਤਾਂ ਨੇ ਇੱਥੇ ਖਿਦਮਤਾਂ ਤੁਹਾਡੀਆਂ ਇੰਨੀਆਂ ਕਿ ਸਾਰੀਆਂ ਨੇ ਤੁਹਾਨੂੰ ਦੁਨੀਆ ਯਾਦ ਕਰਦੀ ਹੈ ਸਾਡੇ ਵੱਡੇ ਬਿਲਕੁਲ ਅੱਖਾਂ ਜਾਂਦੀਆਂ ਵੀ ਸੀ ਤੇ ਕਹਿੰਦੇ ਡਾਕਟਰ ਸਿੰਘ ਸਾਹਿਬ ਕੋਲ ਇੰਨਾ ਇਮਾਨ ਹੁੰਦਾ ਸੀ। ਇਹ ਕਹਿੰਦੇ ਨੇ ਤੁਸੀਂ ਚੋਟ ਵਾਲਿਆਂ ਨੇ ਸਾਡਾ ਜ਼ਿਆਦਤੀ ਕੀਤੀ ਆ ਕਾਹਦੀ ਕਿ ਸਾਡੇ ਆਪ ਇੱਥੇ ਰਹਿ ਗਏ ਤੇ ਸਾਡੇ ਬਜ਼ੁਰਗਾਂ ਨੂੰ ਅੱਗੇ ਭੇਜਤਾ। ਇਹ ਸੌਖੇ ਹੋ ਕੇ ਗਏ ਸੀ ਉੱਥੇ ਇਹਨਾਂ ਕੋਲ ਪਾਣੀ ਬਹੁਤਾ ਸੀ ਇਹ ਇੱਥੇ ਰਹਿੰਦੇ ਨਹੀਂ ਸੀ ਇਹ ਬੜੇ ਸਿਆਣੇ ਨੇ ਸਾਨੂੰ ਹੁਣ ਪਤਾ ਲੱਗ ਗੱਲ ਦਾ ਸਾਡੇ ਵੱਡੇ ਕਹਿੰਦੇ ਸਾਨੂੰ ਤੱਕਦਾ ਗਾ ਆਪ ਇੱਥੇ ਬਹਿ ਗਏ ਨਹੀਂ ਗੱਲ ਸੁਣੋ ਫਰਕ ਇੱਕ ਸੀ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਇੱਕ ਤਕਲੀਫ ਸੀ ਜਦੋਂ ਛਾਪਿਆਂ ਵਾਲੇ ਇਹਨਾਂ ਦਾ ਪਿੰਡ ਸੀ ਨਾ ਉੱਥੋਂ ਜਿਸ ਵੇਲੇ ਕੋਈ ਬੰਦਾ ਇਹਨਾਂ ਨੂੰ ਲੈਣ ਜਾਂਦਾ ਅੰਦਰ ਛੱਡਣ ਜਾਂਦਾ 7 ਮੀਲ ਜਾਣਾ ਪੈਂਦਾ ਸੀ। ਅੱਛਾ ਇਹ ਚਾਹੁੰਦੇ ਸੀ ਕਿ ਅਸੀਂ ਉਸ ਤੋਂ ਬਚੀਏ ਨੇੜੇ ਸਟੇਸ਼ਨ ਹੋਵੇ। ਹਾਂਜੀ ਹਾਂਜੀ ਇਸ ਗੱਲੋਂ ਇਹ ਦੇਤੇ ਰਹਿ ਗਏ ਹਾਸਲਪੁਰ ਵਾਲਿਆਂ ਨੇ ਤੇ ਤੁਹਾਨੂੰ ਇਹ ਸੀ ਕਿ ਤੁਹਾਨੂੰ ਪਾਣੀ ਚਾਹੀਦਾ ਤੁਸੀਂ ਤੁਹਾਨੂੰ ਨਹਿਰਾਂ ਦਾ ਪਾਣੀ ਉਧਰ ਜਾਣਾ ਸੀ ਤੁਸੀਂ ਤਾਂ ਉਧਰ ਚਲੇ ਗਏ ਇਹ ਫਰਕ ਪਰ ਮੈਨੂੰ ਤੇ ਇਹ ਪਤਾ ਸੀ 64 ਨੇ ਧੋਖਾ ਕੀਤਾ ਸਾਨੂੰ ਧੱਕੇ ਮਾਰਿਆ ਉੱਥੇ ਟਿੱਬਿਆਂ 'ਚ ਨਹੀਂ ਤੇ ਆਪ ਇੱਥੇ ਆਬਾਦ ਤੇ ਬਹਿ ਗਏ। ਤੁਸੀਂ ਤੁਹਾਨੂੰ ਪਾਣੀ ਜ਼ਿਆਦਾ ਮਿਲ ਗਿਆ ਸੀ ਉੱਥੇ। ਤੁਸੀਂ ਮੈਨੂੰ ਇਹ ਦੱਸੋ ਵੀਡੀਓ ਬਣ ਰਹੀ ਹੈ ਮੈਂ ਚੈਨਲ ਖੋਲਿਆ ਤੇ ਉਹਦੇ ਹਵਾਲੇ ਨਾਲ ਮੈਂ ਥੋੜਾ ਜਿਹਾ ਕਿ ਤੁਸੀਂ ਜਦੋਂ ਇੱਥੇ ਪੜ੍ਹੇ ਹੋ ਕਿਹੜੇ ਐਸੇ ਸਕੂਲੇ ਪੜ੍ਹੇ ਸਕੂਲ ਨੰਬਰ 1 ਹਾਸਲਪੁਰ ਮੈਂ ਗੱਲ ਸੁਣੋ ਉਸ ਵੇਲੇ ਹਾਸਲਪੁਰ ਦੇ ਵਿੱਚ ਪ੍ਰਾਇਮਰੀ ਸਕੂਲ ਸੀ ਇਹ ਹੋਈ ਇਸ ਸਕੂਲ ਨੂੰ ਇਹ ਥੋੜਾ ਉਹ ਰਹਿ ਨਹੀਂ ਗਿਆ ਨਾ। ਅੱਛਾ ਅੱਛਾ ਉਦੋਂ ਪ੍ਰਾਇਮਰੀ ਸਕੂਲ ਸੀ। ਅੱਛਾ ਅੱਛਾ ਇੱਥੋਂ ਸਵੇਰੇ ਜਾਣਾ ਪੈਰ ਸੜੇ ਉਸਲੇ ਉੱਤੇ ਠੀਕ ਠਾਕ ਹੋਣੇ ਫਿਰ ਆਉਂਦੇ ਵੀ ਸੜਨੇ ਤੇ ਨੰਗੇ ਪੈਰੀ ਜਾਣਾ ਤੇ ਆਉਣਾ ਵੀ ਸਾਰਾ ਇਹ ਸ਼ੁਰੂ ਕੀਤਾ ਸੀ 1930 ਰੇਟ ਵਿੱਚ ਇਹਦੇ ਕਰੀਬ 35 ਮੇਰੀ ਪੈਦਾਇਸ਼ ਆ 4-5 ਸਾਲ ਤਾਂ ਹੋਵਾਂਗਾ ਚਲਾ ਗਿਆ ਇਹ ਉੱਥੇ ਜਾਂਦਾ ਰਿਹਾ ਮੈਂ 3 ਸਾਲ ਮੈਂ ਉੱਥੇ ਪੜਿਆ ਜਿਸ ਮੈਂ ਤੀਸਰੀ ਜਮਾਤ ਤੋਂ ਪਾਸ ਹੋਇਆ ਨਾ ਤੇ ਮੈਂ ਪਿਓ ਨੂੰ ਦੱਸਣ ਵਾਸਤੇ ਦੁਕਾਨ ਤੇ ਗਿਆ ਕਿ ਮੈਂ ਕਿਹਾ ਜੀ ਮੈਂ ਪਾਸ ਹੋ ਗਿਆ ਪਾਸ ਕਿਉਂ ਨੰਦੇ ਤੇ ਉਦੋਂ ਰਿਆਤੀ ਪਾਸ ਹੀ ਸਾਰੇ ਸਾਰੇ ਰਿਆਤੀ ਕਿਉਂ ਦਿੰਦੇ ਸੀ ਅਜੇ ਚਲ ਆਪਣਾ ਜਿੰਨਾ ਦੇ ਕੁਝ ਅੱਗੇ ਪਿੱਛੇ ਵਾਲਾ ਹੁੰਦਾ ਸੀ ਉਹਨਾਂ ਦੀ ਰਿਆਤੀ ਪਾਸ ਕਰਦੇ ਦਿੰਦੇ ਸੀ। ਉਹ ਕਰਨ ਲੱਗੇ ਕਿ ਉੱਥੇ
ਇੱਕ ਦਵਾਰਕਾ ਦਾਸ ਹੁੰਦਾ ਸੀ ਸੇਠ, ਜਿਹੜਾ ਬਾਦਲ ਸਾਹਿਬ ਦਾ ਬੜਾ ਦੋਸਤ ਹੁੰਦਾ ਸੀ, ਕਿਸੇ ਜ਼ਮਾਨੇ 'ਚ ਬੜੇ ਇਹ ਦੋਸਤ ਸੀ। ਹਾਂਜੀ ਹਾਂਜੀ ਉਹਦਾ ਪੁੱਤ ਸੀ ਹਰੀ, ਉਹ ਮੇਰਾ ਕਲਾਸ ਫੈਲੋ ਸੀ। ਉਹ ਉੱਥੇ ਕਿਸੇ ਬੰਦੇ ਨੇ ਕਿਹਾ ਹਰੀ ਦੇ ਨਾਲ ਕੁਸ਼ਤੀ ਕਰ ਲਓ। ਮੈਂ ਕਿਹਾ ਆ ਜਾ ਬਾਈ। ਉਹ ਹਰੀ ਨੂੰ ਮੈਂ ਚੁੱਕ ਕੇ ਮਾਰਿਆ ਤੇ ਉਹ ਸੁਪਨੇ ਵਿਚਾਰੇ ਨੇ ਕੀ ਕਰਨਾ ਸੀ, ਲਾਲੇ ਦਾ ਪੁੱਤ ਸੀ। ਤੇ ਉਹ द्वारका दास कहता है कि चौधरी ये जाट का बेटा है, ये जाट ही रहेगा। हरी जड़ा उसने तो फिर अपना बनिया बनना है, उसके पास ही आया करेगा बहु खाता दिखाने के लिए। लो जी इस गल नूं वाला साहब ने पल्ले बन लिया। वो कहना तू रावलपिंडी चल जा, बड़ा भाई उत्थे हुंदा सी। उस थोड़े दिनों बाद मैंने उत्थे भेज दिता। अच्छा फिर मैं जाके उत्थे 4-5 साल उत्थे पढ़िया। ठीक है। जिसले पार्टीशन होने लगी ना तो फसाद पे उत्थे ते मैनू उन्होंने उथों आना पिया। और रस्ते च किते उत्थे भी लड़ाई हो रही है, उत्थे भी झगड़ा हो रहा, सारा कुछ पता। मैं पहुंच गया इत्थे आया तक उसले हासिलपुर अपना शुरू किया सी इन्होंने कि हासिलपुर दे विच उसले इन्होंने मैं जरा फोन सुन ला। हेलो वाह साहब मियां गल सुनिया तू इतकाफ च रहा से ते की तेन खुआता जो तू आ नहीं सकिया इत्थे। अच्छा चलो एवं तेन एवं मैं चले जाना ना सवेरे ते मैं एवं क्या मैं पता करवा खैर कोई है तेरा तो वेले अच्छा चलो ठीक है खैर है चलो कोई नहीं आसिफ सवेरे चले जाना। चलो फिर मुलाकात होएगी किते चंगा भाई बात चलो मुलाकात होएगी। मेरा सलाम ਇਹਨਾਂ ਦੇ ਬਾਅਦ ਪਹਿਲੇ ਉਹ ਤੇ ਗੱਲ ਕਰ ਲਓ। ਲੋ ਜੀ ਇੱਥੇ ਹਾਸਿਲਪੁਰ ਦੇ ਵਿੱਚ ਇਹ ਫਸਾਦ ਸ਼ੁਰੂ ਹੋਏ ਸੀ ਤੇ ਉਹ द्वारका दास ਨੇ ਟੈਲੀਫੋਨ ਕੀਤਾ ਬਾਦਲ ਸਾਹਿਬ ਨੂੰ ਕਿ ਮੇਰੇ ਘਰ ਦੇ ਨੇੜੇ ਜਿਹੜੇ ਬੰਦੇ ਪਹੁੰਚੇ ਨੇ ਤੇ ਹੁਣ ਘਰ ਸਾੜਨ ਲੱਗੇ ਨੇ ਤੇ ਹੁਣ ਇਹਨਾਂ ਛੱਡਾਂ ਕੁਛ ਨਹੀਂਗਾ। ਹਾਂਜੀ ਇਹਨਾਂ ਨੇ ਉਸ ਵੇਲੇ ਬੰਦੇ ਘਲਾਏ। ਇਹ ਜਾ ਕੇ ਉਹ ਤੇ ਨਾਲ 20 ਉਹਦੇ ਜਿਹੜੇ ਰਿਸ਼ਤੇਦਾਰ ਸੀ ਨਾ ਉਹਨਾਂ ਨੂੰ ਚੁੱਕ ਕੇ ਲਾਏ। ਉਹਨਾਂ ਨੂੰ ਲਿਆ ਕੇ ਸਾਡੇ ਨਾਲ ਦਾ ਘਰ ਜਿਹੜਾ ਨਾ ਉਹਦੇ ਚ ਕਿਆ ਗੱਲ ਜੀ ਤੁਸੀਂ ਮੇਰੇ ਹੈ ਜੇ ਤੁਹਾਡੀ ਮੇਰੀ ਦੋਸਤੀ ਹੈਗੀ ਆ, ਤੁਹਾਨੂੰ ਕੋਈ ਨਹੀਂ ਹੱਥ ਲੱਗਾ। ਸਾਰਾ ਇਲਾਕਾ ਜਿਹੜਾ ਉਹ ਕਹੇ ਅਸੀਂ ਚੌੜ ਤੇ ਟਰੈਕ ਕਰ ਦੇਣਾ, ਅਸੀਂ ਇਹਨਾਂ ਨੂੰ ਖਤਮ ਕਰ ਦੇਣਾ, ਇਹਨਾਂ ਹਿੰਦੂਆਂ ਨੂੰ ਬਣਾ ਦਿੱਤੀ ਆ। ਉਸੇ ਵੇਲੇ ਰਾਤ ਤੋਂ ਇਹਨਾਂ ਨੇ ਆਪਣੇ ਗਨਜ਼ ਵਗੈਰਾ ਮੰਗਵਾਈਆਂ ਕਿ ਆ ਜਾਓ ਬਈ। ਇਹ ਪਤਾ ਨਹੀਂ ਤੁਹਾਡੇ ਇਲਾਕੇ ਦਾ ਕੋਈ ਸੀ ਜਿਹੜੇ ਬੜੇ ਗਰਮ ਸੀ ਉਦੋਂ ਪਠਾਨ ਸੀ ਉਹਨਾਂ। ਹਾਂ ਬਹਰਹਾਲ ਮੈਂ ਤੁਹਾਨੂੰ ਦੱਸਣਾ ਵੇ ਮੈਂ ਤੇ ਫਿਰ ਉਹਦੇ ਬਾਅਦ ਇੱਥੇ ਰਿਹਾ 2-3 ਸਾਲ। ਫਿਰ ਉਹਦੇ ਬਾਅਦ ਤੇ ਮੈਂ ਚਲਾ ਗਿਆ। ਮੈਨੂੰ ਇੱਕ ਦਿਨ ਪਤਾ ਲੱਗਾ ਮੈਂ ਕਿਹਾ ਮੈਂ ਇੱਥੇ ਕਿੱਥੇ ਰਹਿ ਰਿਹਾ ਨਾ, ਇੱਥੇ ਦੀ ਪੜ੍ਹਾਈ ਚੰਗੀ। 8ਵੀਂ ਦਾ ਸਕੂਲ ਸੀ ਤੇ ਇਹਨਾਂ ਨੇ ਆਪਣਾ ਹਾਈ ਸਕੂਲ ਕਰ ਦਿੱਤਾ ਤੇ ਮਾਸਟਰ ਹੋਏ ਨੇ। ਮੈਂ ਸਾਰਾ ਬੋਰੀ ਬਿਸਤਰ ਚੁੱਕ ਕੇ ਮੈਂ ਚਲਾ ਗਿਆ ਵਿਹਾੜੀ। ਕਹਿੰਦੇ ਸੀ ਵਿਹਾੜੀ ਸਕੂਲ ਬਹੁਤ ਅੱਛਾ, ਵਾਕਈ ਬਹੁਤ ਅੱਛਾ। ਮੈਂ ਉੱਥੇ ਗਿਆ, ਜਾ ਕੇ ਉੱਥੇ ਦਾਖਲ ਹੋ ਗਿਆ। ਉੱਥੋਂ ਫਿਰ ਮੇਰੇ ਨੰਬਰ ਵੀ ਚੰਗੇ ਆ ਗਏ, ਸਾਰਾ ਕੁਝ ਗਏ। ਇਹ द्वारका दास ਜਿਹੜਾ ਹੈ ਨਾ ਇਹ ਇੱਕ ਵਾਰੀ ਇੱਥੇ 19 ਮੇਰਾ ਖਿਆਲ ਹੈ ਕਿ 35 ਦੇ ਨੇੜੇ ਤੇੜੇ ਕੋਇਟੇ ਦੇ ਵਿੱਚ ਜ਼ਲਜ਼ਲਾ ਆਇਆ ਤੇ ਬੜੀ ਬਰਬਾਦੀ ਹੋਈ। ਇਹਨਾਂ ਕੋਇਟਾ ਸੜ ਗਿਆ, ਸਾਰਾ ਡੱਬ ਗਿਆ ਤੇ ਬੜੇ ਲੋਕ ਮਰੇ। ਉਹਨਾਂ ਨੇ ਕਿਹਾ ਲੋਕਾਂ ਨੂੰ ਭੁੱਖ ਪੈ ਗਈ ਆ ਤੇ ਖਾਣ ਪੀਣ ਨੂੰ ਕੁਝ ਨਹੀਂ। ਉੱਥੇ ਦਾ ਜਿਹੜਾ ਡੀਸੀ ਸੀ ਨਾ ਉਹਨੂੰ ਕਿਹਾ ਗਿਆ ਤੂੰ ਜਾ ਕੇ ਖਾਣ ਪ੍ਰਯੋਗ ਕਰ, ਜਿੰਨਾ ਵੀ ਜਿੱਥੋਂ ਵੀ ਪ੍ਰੋਕਿਓਰ ਹੋ ਸਕੇ ਗੰਦਮ ਜਾਂ ਜੋ ਕੁਛ ਆ ਤੂੰ ਲਿਆ। ਉਸ ਵੇਲੇ ਦੀ ਇੱਕੋ ਜਗ੍ਹਾ ਜਿੱਥੇ ਬਹੁਤ ਜ਼ਿਆਦਾ ਸਰਪਲਸ ਫੂਡ ਸੀ ਉਹ ਬਹਾਵਲਪੁਰ ਸੀ। ਇਹ ਸਰਪਲਸ ਸੀ। ਉਹ ਬੰਦਾ ਇੱਥੇ ਆ ਗਿਆ। ਉਹਨੇ ਆ ਕੇ ਤੇ ਜਿਸ ਬੰਦੇ ਨਾਲ ਗੱਲ ਕਰਨਾ ਸਾਰੇ ਬੰਨੀਆਂ ਸੀ। ਫਿਰ ਸਾਡੀ ਦੁਕਾਨ ਆ ਸੀ ਜਿਹੜੀ ਮੁਸਲਮਾਨਾਂ ਦੀ ਸੀ, ਜਿਹੜੀ ਇੱਥੇ ਆੜਤ ਦੀ ਦੁਕਾਨ, ਆੜਤ ਦੀ। ਉਧਰ ਕੱਚੀ ਮੰਡੀ ਹੁੰਦੀ ਸੀ ਨਾ। ਅੱਛਾ। ਉਹਨੇ
ਜਿਹਦੇ ਕੋਲੋਂ ਪੁੱਛਣ ਉਹ ਕਹਿਣ ਜੀ ਇਹ 4 ਰੁਪਏ ਤੇ ਇੰਨੇ ਆਨੇ ਆ ਨਾ, ਅਸੀਂ ਉਤੋਂ ਵੱਧ ਹੀ ਤੁਹਾਨੂੰ ਦੇਵਾਂਗੇ, ਉਤੋਂ ਸਸਤੀ ਨਹੀਂ ਦੇ ਸਕਦੇ। ਉਹ ਕਹਿਣ ਲੱਗੇ ਨੇ ਮੈਨੂੰ ਗਵਰਨਮੈਂਟ ਨੇ ਕਿਹਾ ਕਿ ਨਹੀਂ ਇਹ ਤੋਂ ਸਸਤੀ ਲਿਆ। ਉਹ ਕਹਿੰਦਾ ਕੋਈ ਹੋਰ ਬੰਦਾ ਇੱਥੇ ਹੈ ਕਿ ਨਹੀਂ? ਉਹਨੇ ਕਿਹਾ ਜੀ ਇੱਥੇ ਇੱਕ ਹੈਗਾ ਮੁਸਲਮਾਨ ਫਜ਼ਲ ਕਰੀਮ ਉਹਦਾ ਨਾਮ ਹੈ। ਇਹ ਉਹ ਕਿੱਥੇ ਆ? ਇਹ ਉਹਨੂੰ ਆਇਆ ਨਾ, ਉਹਨੂੰ ਬੁਖਾਰ ਆਇਆ ਤੇ ਉਹ ਆਇਆ ਨਹੀਂਗਾ, ਉਹ ਸਾਡੇ ਇੱਥੇ ਪਿੰਡ ਆ ਗਿਆ। ਇੱਥੇ ਆ ਕੇ ਤੈਨੂੰ ਕਹਿੰਦਾ ਕਿ ਮੈਨੂੰ ਚਾਹੀਦੀ। ਇਹਨੇ ਕਿਹਾ ਜੀ ਮੈਂ ਤੇ ਬਹੁਤ ਛੋਟਾ ਜਿਹਾ ਇਹਨਾਂ ਦੇ ਮੁਕਾਬਲੇ 'ਚ, ਇਹ 20 ਦੇ 20 ਸਾਰੇ ਬੜੇ ਬਨੀਏ ਨੇ ਤੇ ਮੇਰੇ ਕੋਲ 2 ਗੱਡੀਆਂ ਦਾ ਹੈ ਆਪਣਾ ਗੰਦਮ, ਉਹ ਮੇਰੇ ਲੈ ਲਓ ਜਿੰਨਾਂ ਦੀ ਮਰਜ਼ੀ ਤੁਸੀਂ ਲੈ ਲਓ। ਮੁਸਲਮਾਨ ਹੈ ਕਿਤੇ ਇਹ ਆਪਣਾ ਭੁੱਖੇ ਨਾ ਮਾਰਨਗੇ, ਤੁਸੀਂ ਲੈ ਲਓ ਜਿੰਨਾਂ ਦੀ ਜੋ ਵੀ ਤੁਹਾਡਾ ਰੇਟ ਹੈਗਾ ਤਾਂ ਬਣ ਲਾ ਜਾਓ। ਹੀ ਵਾਸ ਵੈਰੀ ਵੈਲ ਇੰਪ੍ਰੈਸਡ। ਉਹ ਚਿਸ਼ਤੀਆਂ ਗਿਆ, ਚਿਸ਼ਤੀਆਂ ਵਾਲਾ ਵੀ ਉਹ ਬਨੀਆਂ ਸੀ, ਉਹਨਾਂ ਜਵਾਬ ਦਿੱਤਾ। ਉਹ ਅੱਗੇ ਵੀ ਗਿਆ, ਜਿੱਥੇ ਵੀ ਗਿਆ ਵਾਪਸ ਆਇਆ। ਉਹਨੇ ਆਖਿਆ ਕਿ ਇਹ ਸਾਰੇ ਇੱਕੋ ਜਿਹੇ ਨੇ ਬਨੀਏ, ਤੂੰ ਇਕੱਲੇ ਤੁਸੀਂ ਮੁਸਲਮਾਨ ਹੀ ਠੀਕ ਜੇ। ਉਹ ਬੰਦਾ ਕੁਝ ਦੇਰ ਦੇ ਬਾਅਦ ਅੱਲਾਹ ਵੱਲੋਂ ਹੀ ਬਿਕੇਮ ਪ੍ਰਾਈਮ ਮਿਨਿਸਟਰ ਆਫ ਬਹਾਵਲਪੁਰ। ਗੁੱਡ। ਉਹਨੇ ਸਭ ਤੋਂ ਪਹਿਲਾਂ ਕਿਹਾ ਕਿ ਮੈਂ ਜਾ ਕੇ ਮਿਲਣਾ ਹੈ ਫਜ਼ਲ ਕਰੀਮ ਨੂੰ। ਆ ਗਿਆ ਜੀ। ਔਰ ਉਹਦੇ ਬਾਅਦ ਕਹਿੰਦਾ ਕਿ ਅਸੀਂ ਦੇਣਾ ਹੈ ਆਪਣਾ ਫੂਡ ਦੇ ਵਾਸਤੇ ਦੇਣੇ ਨੇ, ਪਰਮਿਟ ਦੇਣੇ ਨੇ, ਕਿੰਨਾ ਚਾਹੀਦਾ। ਇਹਨਾਂ ਦੀ ਇੰਨੀ ਕੋਈ ਜਾਣ ਕੋਈ ਨਹੀਂ ਸੀ। ਇਹਨਾਂ ਨੂੰ ਸਮਝ ਨਾ ਲੱਗੇ ਮੈਂ ਕੀ ਕਹਾਂ। ਕਹਿਣ ਲੱਗੇ ਸਾਹਿਬ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰ ਲਓ, ਮੈਨੂੰ ਤਾਂ ਨਹੀਂ ਪਤਾ। ਉਹਨੇ ਕਿਹਾ ਕਿ ਹਾਈਐਸਟ ਜਿਹੜੇ ਹੈ ਨਾ ਉਹ ਸਾਰੇ ਚੌਧਰੀ ਫਜ਼ਲ ਕਰੀਮ ਨੂੰ ਇਹ ਪਰਮਿਟ ਦੇ ਦਿਓ। ਇਹ ਜਿਸ ਨੂੰ ਪਰਮਿਟ ਲੈ ਕੇ ਬਾਹਰ ਨਿਕਲਿਆ ਨਾ ਆਪਣਾ ਬਹਾਵਲਪੁਰ, ਤੇ ਅਜੇ ਆਪਣਾ ਸਟੇਸ਼ਨ ਵਾਲਾ ਆ ਰਹੇ ਸੀ ਉਹਦੇ ਪਾਸ, ਕੀ ਨਾ ਉਹਦਾ ਬਗਦਾਦ ਵੱਲ। ਰਾਹ ਦੇ ਵਿੱਚ ਸਾਰੇ ਜਹਾਨ ਦੇ ਇਲਾਕੇ ਦੇ ਜਿੰਨੇ ਹੈ ਸੀ ਨਾ ਬਨੀਏ, ਉਹ ਜੀ ਇੰਨੇ ਪ੍ਰੋਫਿਟ ਲੈ ਲਓ, ਇਹਨਾਂ ਲੈ ਲਓ, ਉਹ ਪਰਮਿਟ ਸਾਨੂੰ ਦੇ ਦਿਓ। ਉਹ ਨਾਲ ਜਿਹੜੇ ਇਹਨਾਂ ਦੇ ਹੈ ਸੀ ਨਾ ਦਵਾਰਕਾ ਦਾਸ, ਉਹ ਕਹਿਣ ਲੱਗਾ ਮੈਂ ਵੀ ਬਣੀਆਂ, ਇਹ ਬਣੀਏ ਨੇ, ਇਹਨਾਂ ਦੇ ਕਹਿਣ ਨਾਲ ਲੱਗੀ ਤੁਸੀਂ ਜੇ ਕੁਝ ਬਣਨਾ ਹੈ ਤੇ ਹੁਣ ਹੀ ਬਣੋਗੇ। ਇਹ ਪੈਸਾ ਜਿਹੜਾ ਹੈ ਇਹਦੇ ਚੋਂ ਹੀ ਨਿਕਲਣਾ ਹੈ, ਕਾਰੋਬਾਰ ਤੁਹਾਡਾ ਇੱਥੋਂ ਬਣਨਾ ਹੈ, ਇਹਨਾਂ ਨਾ ਦਿਓ। ਹੀ ਆਸਕ ਮਾਈ ਫਾਦਰ ਕਿ ਇਹਨਾਂ ਨੂੰ ਤੁਸੀਂ ਇਹ ਨਾ ਦਿਓ। ਵਾਲ ਸਾਹਿਬ ਕਹਿਣ ਲੱਗਾ ਮੇਰੇ ਕੋਲ ਪੈਸੇ ਕੋਈ ਨਹੀਂ, ਕਹਿੰਦਾ ਪੈਸੇ ਮੈਂ ਦੇ ਦਾਂਗਾ ਤੈਨੂੰ ਜਿੰਨੇ ਚਾਹੀਦੇ ਨੇ, ਮੇਰੇ ਕੋਲ ਪੈਸੇ ਬੜੇ ਨੇ, ਤੂੰ ਕਾਰੋਬਾਰ ਕਰ ਸਹੀ, ਪਰ ਇਹਨਾਂ ਨਾ ਦੇ। ਉਹਦੀ ਬੜੀ ਖਾਸ। ਇਹਨਾਂ ਨੂੰ ਉਹ ਦਵਾਰਕਾ ਦਾਸ ਦੀ ਉਹ ਗੱਲ ਬੜੀ ਪਸੰਦ ਸੀ। ਫਿਰ ਦੋਸਤੀ ਇਹਨਾਂ ਨਾਲ ਰਹੀ। ਜਿਸਲੇ ਦਵਾਰਕਾ ਦਾਸ ਨੂੰ ਮਾਰਨ ਵਾਸਤੇ ਨਿਕਲੇ ਨਾ, ਇਹਨਾਂ ਕਿਹਾ ਕਿ ਨਹੀਂ ਦਵਾਰਕਾ ਦਾਸ ਨੂੰ ਤਾਂ ਮੈਂ ਨਹੀਂ ਮਾਰਨ ਦੇਵਾਂਗਾ। ਉਹਨੂੰ ਉਹਦੀ ਸਾਰੀ ਫੈਮਿਲੀ ਨੂੰ ਬੁਲਾ ਲਿਆ, ਇੱਥੇ ਰੱਖਿਆ। ਜਦੋਂ ਜਰਾ ਫਸਾਦ ਸੁਦ ਘਟੇ ਤੇ ਉਹਨੂੰ ਇੰਡੀਆ ਭੇਜ ਦਿੱਤਾ। ਇਹ ਮੈਂ ਤੁਹਾਨੂੰ ਦੱਸਣਾ ਜੀ, ਇਹ ਸੀ ਹਿਸਟਰੀ ਤੇ ਮੈਂ ਉਸ ਦਿਨਾਂ ਇੱਥੇ ਪੜਿਆ ਸੀ। ਅੱਛਾ। ਫਿਰ ਉਹਦੇ ਬਾਅਦ ਮੈਂ ਜਿੱਥੇ ਗਿਆ ਸਾਰਾ, ਉਹ ਤਾਂ ਅਮਰੀਕਾ ਚਲਾ ਗਿਆ, ਉਹ ਇੰਗਲੈਂਡ ਚਲਾ ਗਿਆ ਸਾਰਾ। ਮੈਂ ਇਹੋ ਪੁੱਛਦਾ ਵੀ ਤੁਸੀਂ ਇੰਨਾ ਪਿਆਰ ਕਿਉਂ ਕਰਦੇ ਹੋ ਧਰਤੀ ਨਾਲ? ਜੰਮੇ ਪਲੇ ਤੁਸੀਂ ਮੰਨੇ ਇਹ ਗੱਲ ਇੱਥੇ, ਜੰਮਿਆ ਪਲੇ ਦੁਨੀਆ ਦੇ ਇੱਥੇ ਬੜੇ ਜੰਮਿਆ ਪਲਾ ਇੱਥੇ ਇੱਕ ਨਾਲ ਮੈਂ ਜੇ ਕੁਝ ਬਣਿਆ ਤੇ ਇੱਥੋਂ ਦਾ ਬਣਿਆ। ਲੇਕਿਨ ਮੈਨੂੰ ਯਾਦ ਹੈ ਕਿ ਮੈਂ ਅੱਜ ਯਾਦ ਗਿਆ ਸਾਂ ਮੁਰੱਬਿਆਂ ਦੇਖਣ ਵਾਸਤੇ ਜ਼ਮੀਨ ਸਾਰੀ, ਤੇ ਮੈਨੂੰ ਯਾਦ ਆਵੇ ਮੈਂ ਕਿਹਾ ਇਹ ਤੋਂ ਬੇਹਿਸਾਬ ਨੰਗਦੇ ਹੁੰਦੇ ਸੀ, ਐਵੇਂ ਉਹਨਾਂ ਦੇ ਪਿੱਛੇ ਲੱਗ ਜਾਣਾ ਸੀ, ਪੜ੍ਹਨ ਚ ਲੱਗਿਆ ਰਾਤਾਂ ਤੁਸੀਂ ਕਿੱਥੋਂ ਪੜ੍ਹ ਸਕਦੇ ਹੋ। ਅੱਛਾ ਜੀ। ਤੇ ਇਹ ਉਸ ਜ਼ਮਾਨੇ 'ਚ ਮੈਂ ਇੱਥੋਂ ਪਲਿਆ ਸਾਂ। ਮੈਨੂੰ ਵਾਕਈ ਇੱਥੇ ਨਾਲ ਬੜੀ ਪਿਆਰ, ਕੋਈ ਸ਼ੱਕ ਨਹੀਂ। ਮੈਂ ਫਿਰ ਜਿਸਲੇ ਇਹਨਾਂ ਨੇ ਤੁਹਾਨੂੰ ਯਾਦ ਹੈ ਨਾ ਸਕੂਲ ਬਣਾਉਣਾ ਸੀ, ਤੇ ਇਹ ਆਂਦੇ ਸੀ ਸਾਡੇ ਕੋਲ ਪੈਸੇ ਕੋਈ ਨਹੀਂ, ਕਦੀ ਕੋਈ ਨਹੀਂ ਬਣਾ ਸਕਦੇ, ਤੇ ਮੈਂ ਕਿਹਾ ਮੈਂ ਦੇਣਾ। ਬਿਲਕੁਲ ਇਸ ਤਰ੍ਹਾਂ ਹੀ ਮੈਂ ਖੁੱਲ ਕੇ ਪੈਸੇ ਦਿੱਤੇ ਤਾਂ ਵਾਸਤੇ। ਮੈਂ ਸਾਰਾ ਜੀ ਤੁਹਾਡੀ ਇਹਨੂੰ ਦੇਖ ਸਮਝ ਲਓ ਵੀ ਮੈਨੂੰ ਤਾਂ ਯਾਦ ਹੈ ਨਾ, ਹੋਰ ਕੁਝ ਨਹੀਂ ਨਾ, ਤਾਂ ਨਸੀਮ ਹੁੰਦਾ ਸੀ ਨਾ ਭਾਈ ਮੇਰਾ, ਉਹ ਆਂਦਾ ਸੀ ਇਹਨੂੰ ਚੱਟਾ ਸਾਹਿਬ ਨੂੰ ਆਖੋ ਤਾਂ ਬਣਾ ਲੈਣਗੇ, ਸਾਰੇ ਬਣਾਏ। ਹੁਣ ਸਕੂਲ ਸਾਰਾ ਤੋਂ ਇਸ ਇਲਾਕੇ ਦਾ ਬੈਸਟ ਸਕੂਲ। ਤੇ ਮੈਂ ਅੱਜ ਇਹਨੂੰ ਬੈਠਾ ਕਹਿ ਰਿਹਾ ਸਾਂ ਕਿ ਉਹਦੇ ਦਰਮਿਆਨ ਜਗ੍ਹਾ ਜਿਹੜੀ ਆ ਨਾ, ਉੱਥੇ ਕੋਈ ਘਮਿਆਰਾਂ ਨੇ ਜਗ੍ਹਾ ਬਣਾਈ ਆ। ਮੈਂ ਕਿਹਾ ਆਵੀ ਸ਼ਾਵੀ ਬਣਾਈਆਂ, ਮੈਂ ਕਿਹਾ ਮੈਂ ਕਿਹਾ ਠੀਕ ਕਰਵਾ ਲਾ। ਮੈਂ ਕਿਹਾ ਮੈਂ ਅੱਗੇ ਤੇ ਮੈਂ ਉਹਨਾਂ ਦੀ ਗੱਲ ਪੈਣਾ ਤਾਂ ਜਾ ਕੇ, ਹੁਣ ਮੈਂ ਕੋਲ ਨਹੀਂ ਜਾ ਜਾਂਦਾ। ਇਹਨੂੰ ਮੈਂ ਅੱਜ ਹੀ ਕਹਿ ਕੇ ਦਿਆ, ਮੈਂ ਕਿਹਾ ਉਹਨੂੰ ਠੀਕ ਕਰਵਾ ਲਾ। ਮੈਂ ਕੋਈ ਪਤਾ ਨਹੀਂ
ਕੱਲ ਨੂੰ ਇੱਥੇ ਕਾਲਜ ਬਣਾਏ, ਇੱਥੇ ਕੀ ਬਣੇ, ਸਕੂਲ ਇੱਧਰ ਬਣ। ਹਾਂ ਤੇ ਇਸ ਵਾਸਤੇ ਅੱਛਾ ਸਾਡੇ ਨਾ ਇਹ ਮਾਮਾ ਜੀ ਨੇ ਸਾਡੇ ਪਿੰਡ ਦੇ, ਅੱਛਾ ਜੀ, ਇਹਨਾਂ ਦੇ ਵਾਲਦ ਸਾਹਿਬ ਨੇ ਕੋਈ ਇੰਜੈਕਸ਼ਨ ਲਾਇਆ ਸੀ ਡਾਕਟਰ ਰਾਸ਼ਨ ਲਤੀਫ ਨੇ, ਆਜ਼ਾਦ ਲਤੀਫ ਨੇ। ਅੱਛਾ ਉਹ ਰਿਐਕਸ਼ਨ ਕਰ ਗਿਆ ਅੱਖਾਂ ਦੀ ਬਣਾਈ ਜਿਹੜੀ ਨਾ ਉਹ ਤਕਰੀਬਨ ਨਹੀਂ ਖਤਮ ਹੋ ਗਈ। ਐਕਸ਼ਨ ਰਿਐਕਟ ਕਰ ਗਿਆ ਹੈ। ਉਹ ਪਿਛਲੇ ਦਿਨਾਂ ਕੀ ਹੈ ਦਿਖਾਓ ਜ਼ਰਾ। ਨਹੀਂ ਲੈ ਕੇ ਨਹੀਂ ਆਏ ਜਨਾਬ। ਉਹ ਲੈ ਕੇ ਨਹੀਂ ਆਇਆ। ਉਹਨੂੰ ਮੰਗਵਾ ਲਈ। ਨਹੀਂ ਉਹਦੇ ਚ ਆਇਆ ਕਿ ਨਹੀਂ? ਨਹੀਂ। ਅੱਛਾ, ਨਹੀਂ ਨਹੀਂ ਜੀ, ਕੀ ਇੰਜੈਕਸ਼ਨ ਲਾਇਆ ਸੀ? ਉਹ ਜਿਹੜੇ ਪਿਛਲੇ ਦਿਨਾਂ ਚ ਮੇਰੀ ਗੱਲ ਸੁਣੋ, ਉਹ ਇੰਜੈਕਸ਼ਨ ਜਿਹੜਾ ਨਾ ਉਹ ਸਾਰੇ ਪਾਕਿਸਤਾਨ ਚ ਦਾ ਰਿਐਕਸ਼ਨ ਹੋਇਆ ਸੀ, ਉਹੀ ਬਿਲਕੁਲ ਇਨਫੈਕਸ਼ਨ ਹੋਈ ਸੀ ਹਾਂਜੀ। ਸਾਰੇ ਜੀ। ਉਹ ਕੋਈ ਬਚ ਗਿਆ ਸੀ ਜਿਨ੍ਹਾਂ ਦਾ ਆਪਰੇਸ਼ਨ ਅਸੀਂ ਕਰ ਸਕੇ ਸਾਂ। ਖਾਸ ਆਪਰੇਸ਼ਨ ਹੁੰਦਾ ਉਹ ਜਿਹੜਾ ਨਹੀਂ ਸੀ ਹੋ ਸਕਦਾ, ਉਹ ਖਤਮ ਹੋ ਗਈਆਂ ਸੀ ਅੱਖੀਆਂ। ਉਹ ਇੱਕ ਵਾਰੀ ਜੇ ਉਹਦਾ ਜੋ ਰੋਸ਼ਨੀ ਬੰਦ ਹੋ ਜਾਏ ਨਾ ਉਹਨੇ, ਫਿਰ ਉਹ ਨਹੀਂ ਠੀਕ ਹੋ ਸਕਦਾ। ਹੁਣ ਮੈਨੂੰ ਨਹੀਂ ਪਤਾ ਪਹਿਲੇ ਜੀ ਉਹਦੀ ਰੋਸ਼ਨੀ ਹੈ ਸੀ, ਹਾਂ ਪਿੱਛੇ ਜਦੋਂ ਐਸਲੇ ਹੈਗੀ ਆ ਰੋਸ਼ਨੀ, ਜੀ ਉਹ ਕਿੱਥੇ ਨੇ ਐਸਲੇ? ਇੱਥੇ 60 ਸੀ ਨਹੀਂ ਜੀ, 60 ਤੇ ਉਹਨਾਂ ਨੂੰ ਸਵੇਰੇ ਲਿਆਓ। ਅੱਛਾ ਅਸੀਂ 9-10 ਵਜੇ ਤੋਂ ਨਿਕਲਣਾ ਹੈ, ਉਸ ਤੋਂ ਪਹਿਲੇ ਕਸਮ ਠੀਕ ਹੋ ਅੱਜਕੱਲ ਉਹ ਸਾਰਾ ਕੰਮ ਬੜਾ ਕਰਦਾ ਪਤਾ ਹੈ। ਹੈ। ਉਹਨੂੰ ਦਿਖਾ ਲਾਂਗੇ, ਠੀਕ ਹੋ ਦੇਖਾਂਗੇ ਜੇ ਕੁਝ ਕਰਦਾ ਹੈ ਤੁਸੀਂ ਕਰ ਲਾਂਗੇ। ਓਕੇ ਅੱਗੇ ਪੁਤਲੀਆਂ ਤੂੰ ਇਹਨਾਂ ਕੁਝ ਕੀਤਾ ਹੈ, ਅਸੀਂ ਉਹਦਾ ਕਰਦਾ ਹਾਂ, ਉਹ ਲਾਇਓ। ਨਹੀਂ ਕੋਈ ਸਾਹਿਬ ਬਜ਼ੁਰਗ ਸਾਹਿਬ ਦਾ ਫਕਰ ਸਾਡਾ ਬੜਾ ਅੱਜ ਵੀ ਸਾਰੇ ਮਰੀਜ਼ ਇਦਾਂ ਦੇ ਆਏ ਸੀ, ਸਾਰੇ ਲੈ ਆਓ। ਗੁੱਸਾ ਨੂੰ ਆ ਜਾਵੇ ਜਰਾ ਲੈ ਆਉਣਾ, ਕੱਲ ਲੈ ਸੁਬਹ ਜੀ ਆਉਣਾ। 9 ਵਜੇ ਤੁਸੀਂ ਆਉਂਦੇ ਬਹੁਤ ਸ਼ੁਕਰੀਆ ਜੀ। ਚੌਧਰੀ ਸਾਹਿਬ ਨੂੰ ਅੱਲਾ ਜੇ ਬਟਰ ਰਿਹਾ ਨਾ, ਆਪਣਾ ਚੱਠਾ ਸਾਹਿਬ ਆਉਣ ਤੇ ਚੌਧਰੀ ਸਾਹਿਬ ਆਉਣਗੇ, ਲੈ ਆਉਣਾ, ਮੈਂ ਸੰਭਾਲ ਲਾਂਗੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲੈ ਜਲਦੀ ਆਉਣਾ, मैं सुबह इंशाल्लाह 8 बजे ਇੱਥੇ ਕੋਲ ਆਵਾਂਗਾ 9-8-9 ਵਜੇ ਦੇ ਕਰੀਬ ਆ ਜਾਣਾ इंशाल्लाह। बस दुआ करो जी, बस इतना को जे अपने जोगे ते हो जाना जी, कोई ना कोई सबब ਜੀ। मैं कहा कोई अल्लाह करे अपने जो ਚਲੋ ਦੇਖਦੇ ਆ ਨਾ, ਪੂਰੀ ਕੋਸ਼ਿਸ਼ ਕਰਾਂਗੇ। ਹਾਂਜੀ। ਮੈਂ ਆਪਣਾ ਜੋ ਆਪਣਾ ਇਹਨਾਂ ਕੋਲ ਲਗਾਇਆ था, ਇਹ ਜੋ ਕਹਿਣਗੇ ਕਰਾਂਗੇ, ਜੋ ਹੋ ਸਕਦਾ ਹੋਇਆ। ਜਿਹੜੀ ਵਸਤੀ ਗੱਲ ਹੈ ਨਾ, ਜੀ ਬਿਲਕੁਲ। ਲੈ ਆਉਣਾ ਕਰਾਂਗੇ। बहुत शुक्रिया, मेहरबानी। ਬਸ ਉਹ ਇਨਫੈਕਸ਼ਨ ਵਾਲਾ